व्यूअर्स वेलकम बैक इन आवर प्रोग्राम जी। डॉक्टर साहब साडी अगली ईमेल आई है सरमित सिंह जी दी न्यू जर्सी तो ये लिखते हैं डॉक्टर साहब वाहिगुरू जी का खालसा वाहिगुरू जी की फतेह। 200 साल पुराने इतिहासक दर्शनी ड्योढ़ी ਦੇ ਦਰਵਾਜ਼ੇ ਜਿਨ੍ਹਾਂ ਨੂੰ ਮੁਰੰਮਤ ਲਈ ਲਾਇਆ ਗਿਆ ਸੀ ਉਹ ਹੁਣ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਢੋਹ ਲਾਉਣ ਲਈ ਵਰਤੇ ਜਾ ਰਹੇ ਹਨ ਅਤੇ ਬੜੀ ਹੀ ਬੁਰੀ ਹਾਲਤ ਵਿੱਚ ਹਨ। ਉਹਨਾਂ ਤੇ ਸਮਾਨ ਰੱਖਿਆ ਜਾ ਰਿਹਾ ਹੈ ਅਤੇ ਆਰਾਮ ਲਈ ਢੋਹ ਲਾਈ ਜਾ ਰਹੀ ਹੈ। ਸਾਡੇ ਇਤਿਹਾਸ ਦੀ ਕਿੰਨੀ ਖਸਤਾ ਹਾਲਤ ਹੋ ਰਹੀ ਹੈ। ਇਹਨਾਂ ਦਰਵਾਜ਼ਿਆਂ ਨੂੰ ਤੁਰੰਤ ਅਜਾਇਬ ਘਰ 'ਚ ਪਹੁੰਚਾ ਦੇਣਾ ਚਾਹੀਦਾ ਹੈ ਜਾਂ ਫਿਰ ਬਾਹਰਲੇ ਸਿੱਖਾਂ ਤੱਕ ਪਹੁੰਚਾ ਦੇਣੇ ਚਾਹੀਦੇ ਹਨ ਤਾਂ ਜੋ ਇਹਨਾਂ ਨੂੰ ਨਾਰਥ ਅਮਰੀਕਾ ਜਾਂ ਇੰਗਲੈਂਡ ਦੇ ਕਿਸੇ ਮਿਊਜ਼ੀਅਮ 'ਚ ਸਜਾਇਆ ਜਾ ਸਕੇ। ਇਵੇਂ ਬੇਕਦਰੀ ਕਰਨ ਦਾ ਇਹਨਾਂ ਨੂੰ ਰੋਲਣ ਦਾ ਕੀ ਮਤਲਬ ਹੈ। ਜੋ ਫੋਟੋ ਭੇਜੀ ਹੈ ਉਹ ਨਵੰਬਰ 2014 'ਚ ਲਈ ਗਈ ਸੀ। ਜੀ ਡਾਕਟਰ ਸਾਹਿਬ। ਵੀਰ ਸਰਮਿਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਨਿਊ ਜਰਸੀ ਤੋਂ ਲਿਖਿਆ ਔਰ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਦਰਸ਼ਕ ਸਕਰੀਨ ਤੇ ਦੇਖ ਰਹੇ ਹੋਣਗੇ ਕਿ ਕਿਵੇਂ ਇਹ ਦੋ ਪਿਕਚਰਸ ਜਿਹੜੀਆਂ ਉਹਨਾਂ ਨੇ ਕਿਹਾ ਵੀ ਨਵੰਬਰ ਦੇ ਵਿੱਚ ਹੀ ਲਈਆਂ ਗਈਆਂ ਜੀ ਕਿ ਇੱਕ ਪਾਸੇ ਉਹਨਾਂ ਦਰਵਾਜ਼ਿਆਂ ਦੇ ਨਾਲ ਢੋਹ ਲਾਈ ਹੋਈ ਹੈ ਔਰ ਦੂਸਰਾ ਜਿਹੜਾ ਹੈ ਉਹ ਹਿੰਦੀ ਦੇ ਵਿੱਚ ਲਿਖਿਆ ਹੋਇਆ ਪੈਸੇ ਮੰਗ ਰਹੇ ਨੇ ਕਿ ਜੀ ਕਾਰ ਸੇਵਾ ਦੇ ਨਾਂ ਤੇ ਇਹ ਇਹਨਾਂ ਦਰਵਾਜ਼ਿਆਂ ਦੀ ਹੋ ਰਹੀ ਹੈ। ਪਰ ਕਿਸ ਕਦਰ ਔਰ ਇਹ ਉਹ ਦਰਵਾਜ਼ੇ ਨੇ ਜਿਹੜੇ ਕਈ 200 ਸਾਲ ਉਹਨਾਂ ਨੇ ਵਕਤ ਦਿੱਤੇ ਕਿ ਵੀ ਕਿਵੇਂ ਉਹ ਸਾਡੇ ਉਸ ਦਰਸ਼ਨੀ ਡਿਓੜੀ ਤੇ ਸੁਭਾਇਮਾਨ ਰਹੇ ਨੇ। ਉਹ ਅੱਜ ਵੀ ਉਹ ਇੱਕ ਜਿਹੜਾ ਸਾਡੇ ਤੋਂ ਆਦਰ ਦਾ ਰੁਤਬਾ ਮੰਗਦੇ ਨੇ। ਲੇਕਿਨ ਢੋਹ ਲਾਉਣ ਦਾ ਮਤਲਬ ਇਹ ਹੈ ਕਿ ਵੀ ਕਿਸ ਕਦਰ ਇਹ ਜਿਹੜੇ ਸਾਰੇ ਹੀ ਕਾਰ ਸੇਵਾ ਦੇ ਨਾਂ ਥੱਲੇ ਇਹਨਾਂ ਦਾ ਅਮਲਾ ਫੈਲਿਆ, ਉਹਨਾਂ ਦੇ ਲਈ ਕਿਵੇਂ ਵਪਾਰ ਬਣੇ ਕਿ ਸਿੱਖਾਂ ਤੋਂ ਪੈਸੇ ਬਟੋਰੋ, ਸਿੱਖਾਂ ਦੀ ਸ਼ਰਧਾ ਨੂੰ ਐਕਸਪਲੋਇਟ ਕਰੋ ਔਰ ਫਿਰ ਜਿਹੜਾ ਹੈ ਉਹ ਆਪ ਇਹ ਬਿਲਕੁਲ ਨਾਸਤਿਕਤਾ ਦੀ ਹੱਦ ਤੱਕ ਗਏ ਹੋਏ ਲੋਕ ਨੇ। ਹੁਣ ਸਵਾਲ ਇਹ ਹੈ ਕਿ ਵੀ ਪਿਛਲੇ ਪੀਰੀਅਡ 'ਚ ਔਰ ਜਦੋਂ ਜਥੇਦਾਰ ਅਕਾਲ ਤਖਤ ਹੋਰਾਂ ਤੋਂ ਬਾਰ-ਬਾਰ ਪੁੱਛਿਆ ਜਾਂਦਾ ਰਿਹਾ, ਪਿੱਛੇ ਕਿਹਾ ਜੀ ਕਸ਼ਮੀਰ ਸਿੰਘ ਕਿ ਕਸ਼ਮੀਰਾ ਸਿੰਘ ਭੂਰੀ ਵਾਲੇ ਨੂੰ ਦਿੱਤੇ ਹੈ ਜੀ ਇੰਨੀ ਦੇਰ 'ਚ ਬਣ ਜਾਣਗੇ, ਉੱਥੋਂ ਟੈਕਨੀਸ਼ੀਅਨ ਤੇ ਕਾਰੀਗਰ ਫਲਾਣੀ ਥਾਂ ਤੋਂ ਆਉਣਗੇ, ਢਿਮਕੀ ਥਾਂ ਤੋਂ ਆਉਣਗੇ। ਹੁਣ ਜਥੇਦਾਰ ਅਕਾਲ ਤਖਤ ਜਿਹੜੇ ਨੇ ਉਹ ਕਿਤੇ ਮੂਨ ਤੇ ਤਾਂ ਨਹੀਂ ਰਹਿੰਦੇ। ਜੀ ਜੀ ਇਹ ਵੀ ਜਿਹੜੀ ਪਿਕਚਰ ਹੈ ਜੇ ਉਹਨਾਂ ਨੇ ਇੱਕ ਕੈਮਰਾਮੈਨ ਜਿਹੜਾ ਇੱਥੋਂ ਜਾ ਕੇ ਇਹ ਪਿਕਚਰਸ ਲੈ ਸਕਦਾ ਹੈ ਤੇ ਉੱਥੇ ਪਤਾ ਹੈ ਵੀ ਉਹ ਕਿੱਥੇ ਪਏ ਨੇ ਔਰ ਉਹਨਾਂ ਦੇ ਨਾਲ ਕੀ ਹਸ਼ਰ ਕੀਤਾ ਜਾ ਰਿਹਾ ਹੈ ਔਰ ਐਸਾ ਕਿਹੜੀ ਜਿਹੜੀ ਹੈ ਉਹਦੇ 'ਚ ਕੋਈ ਨਵੀਂ ਉਹ ਇਜਾਦ ਕਰ ਰਹੇ ਨੇ ਵੀ ਇਹਨਾਂ ਨੂੰ ਉਹ ਰਿਪੇਅਰ ਨਹੀਂ ਕਰ ਸਕਦੇ। ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਭਾਈ ਇਹ ਔਰ ਗੱਲ ਉੱਥੇ ਜਾ ਕੇ ਜਦੋਂ ਤੁਸੀਂ ਇਹਦੀਆਂ ਬਾਦਲ ਦੀਆਂ ਸ਼ਨੈਨੀਗਨਸ ਦੇਖਦੇ ਹੋ ਸਾਰੀਆਂ ਤੇ ਲੱਗਦਾ ਹੈ ਕਿ ਵੀ ਇਹ ਆਲਰੇਡੀ ਅੱਜ ਬਹੁਤਿਆਂ ਨੂੰ ਭੁੱਲ ਭੁਲਾ ਗਿਆ। ਮੇਰੇ ਵੀ ਮਾਈਂਡ 'ਚ ਨਹੀਂ ਸੀ ਕਿ ਵੀ ਇਹ ਉਸ ਤੋਂ ਬਾਅਦ ਕੀ ਹੋਇਆ। ਪ੍ਰੈਸ ਕਾਨਫਰੰਸ ਕੁਝ ਸਮਾਂ ਪਹਿਲਾਂ ਜਥੇਦਾਰ ਨੇ 6 ਮਹੀਨੇ ਪਹਿਲਾਂ ਕਿਹਾ ਸੀ ਬਸ ਆ ਜਾਣੇ ਨੇ ਜਾਂ ਦੂਜੇ ਨੇ ਜਾਂ ਸਿਮਰਜੀਤ ਸਿੰਘ ਮਾਨ ਉਹਨਾਂ ਦੀ ਸਟੇਟਮੈਂਟ ਇਹਦੇ ਤੇ ਸੀ। ਸੋ ਉਹ ਵੀ ਮੰਨਦੇ ਨੇ ਕਿ ਵੀ ਇੱਕ ਵਾਰੀ ਹੋ ਜਾਏ ਇਹਨੂੰ ਡੰਪ ਕਰ ਦਿਓ। ਜੇ ਨਹੀਂ ਵੀ ਲਾਉਣੇ ਘੱਟੋ ਘੱਟ ਜੇ ਸੋਮਨਾਥ ਦੇ ਸੀ ਨਹੀਂ ਸੀ ਇਹ ਡਿਬੇਟ ਤੋਂ ਪਾਸੇ ਜਾ ਕੇ ਵੀ ਇਹ ਦਰਸ਼ਨੀ ਡਿਓੜੀ ਦੇ ਦਰਵਾਜ਼ੇ ਰਹੇ ਨੇ ਜੀ 50 ਸਾਲ 100 ਸਾਲ 200 ਸਾਲ ਜਿਹੜੇ ਤੁਹਾਡੀ ਕੋਈ ਵੀ ਚੀਜ਼ ਤੁਹਾਡੇ ਉਸ ਥਾਂ ਦਾ ਉਸ ਧਰਤੀ ਦੇ ਨਾਲ ਜੁੜ ਜਾਂਦੇ ਹੋ ਇਤਿਹਾਸ ਹੈ। ਔਰ ਉਹਨੇ ਠੀਕ ਕਿਹਾ ਕਿ ਭਾਈ ਜੇ ਤੁਹਾਡੇ ਤੋਂ ਨਹੀਂ ਸਾਂਭੇ ਜਾਂਦੇ ਤੁਹਾਨੂੰ ਭਾਰ ਲੱਗਦਾ ਬਾਹਰ ਦੇ ਦਿਓ। ਸਾਡੇ ਲਈ ਇਹ ਮੁਕੱਦਸ ਔਰ ਸਾਡੇ ਲਈ ਇਹ ਹਿਸਟੋਰੀਕਲੀ ਇੰਪੋਰਟੈਂਟ ਜਿਹੜੀ ਹੈ ਗਿਫਟ ਹੈ ਕਿ ਵੀ ਇਹਨੂੰ ਸੰਭਾਲਿਆ ਜਾ ਸਕਦੇ। ਪਰ ਇਹ ਗੱਲ ਇਹ ਵੀ ਦੱਸਦੀ ਹੈ ਕਿ ਉੱਥੇ ਕਿੰਨੇ ਲੋਕ ਜਾਂਦੇ ਨੇ। ਹੁੰਦਾ ਜੀ ਲੱਖ ਬੰਦਾ ਰੋਜ਼ ਆ ਰਿਹਾ ਹੈ, ਕਿੰਨੇ ਹਜ਼ਾਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ, ਕਿੰਨੀਆਂ ਹੋਰ ਸਿੱਖ ਜਥੇਬੰਦੀਆਂ ਨੇ। ਨਿੱਕੀ ਨਿੱਕੀ ਗੱਲ ਤੇ ਬਿਆਨ ਦੇਣ ਲਈ ਫੋਟੋ ਲਵਾਉਣ ਲਈ ਸਾਰੇ ਸਾਹਮਣੇ ਆਉਂਦੇ ਨੇ। ਉਹਨਾਂ ਨੂੰ ਨਹੀਂ ਨਜ਼ਰ ਆਉਂਦਾ ਵੀ ਕੀ ਹੋ ਰਿਹਾ ਉੱਥੇ। ਜੀ ਜੀ ਬਿਲਕੁਲ ਵੀ ਉਹ ਜਿਹੜੇ ਦਰਵਾਜ਼ੇ ਨੇ ਉਹਨਾਂ ਨੂੰ ਕਿਵੇਂ ਜਿਹੜਾ ਅਪਮਾਨਿਤ ਕੀਤਾ ਜਾ ਰਿਹਾ ਉਹਨੂੰ ਦੁਬਾਰਾ ਲਾਣਾ ਰਿਪੇਅਰ ਕਰਨਾ ਤੇ ਬਾਅਦ ਦੀ ਗੱਲ ਹੈ ਕਿ ਉਹਦੇ ਨਾਂ ਥੱਲੇ ਪੈਸੇ ਇਕੱਠੇ ਕੀਤੇ ਜਾ ਰਹੇ ਨੇ ਲੇਕਿਨ ਉਹਨਾਂ ਦਾ ਜਿਹੜਾ ਹੈ ਉਹਨਾਂ ਨੂੰ ਅਪਮਾਨਿਤ ਕੀਤਾ ਜਾ ਰਿਹਾ। ਸੋ ਇਹਨਾਂ ਦਾ ਵੀਰ ਸਰਮਿਤ ਸਿੰਘ ਜੀ ਦਾ ਬਹੁਤ ਧੰਨਵਾਦ ਜੀ ਕਿ ਉਹਨਾਂ ਨੇ ਇਹ ਜਾਣਕਾਰੀ ਸਾਡੇ ਨੋਟਿਸ 'ਚ ਲਿਆਂਦੀ ਹੈ ਤੇ ਅਸੀਂ ਹੋਰ ਕੀ ਕਹਿ ਸਕਦੇ ਇਸ ਤੋਂ ਬਿਨਾਂ ਕਿ ਭਾਈ ਜੇ ਸਿੱਖਾਂ ਦਾ ਇਹੀ ਹਾਲ ਰਿਹਾ ਉਹ ਵੀ ਦੁਸ਼ਮਣ ਵੀ ਆਪਣੀਆਂ ਚਾਲਾਂ ਚੱਲ ਰਿਹਾ ਹੈ, ਆਪਣੇ ਵੀ ਡੋਬਣ ਤੇ ਆਏ ਹੋਏ ਨੇ ਔਰ ਅਸੀਂ ਵੀ ਜਿਹੜਾ ਨਾ ਜਾਗਣਾ ਇਹੀ ਇਹਦੀ ਪਤਾ ਨਹੀਂ ਸਹੁੰ ਖਾਧੀ ਹੋਈ ਹੈ। ਫਿਰ ਤਾਂ ਗੁਰੂ ਹੀ ਜਾਣੇ ਵੀ ਕੀ ਕਿੱਧਰ ਨੂੰ ਅਸੀਂ ਜਾਣੇ। ਜੀ ਡਾਕਟਰ ਸਾਹਿਬ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ।